Viewers, welcome back in our program. जी डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਜੋ ਮੈਸੇਜ ਆਏ ਨੇ ਉਹ ਲਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝ ਪਾ ਦਈਏ ਕਿ ਜਿਹੜਾ ਆਪਾਂ ਕੱਲ ਸੈਗਮੈਂਟ ਕੀਤਾ ਸੀ ਜਿਸ ਦਾ ਮੇਨ ਇਸ਼ੂ ਸੀ ਟਵਿੱਟਰ ਤੇ ਅਸਲੀ ਖਬਰਾਂ ਨਾਲੋਂ ਨਕਲੀ ਖਬਰਾਂ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ। ਉਸ ਉੱਪਰ ਤੁਸੀਂ ਬਹੁਤ ਹੀ ਆਪਣੇ ਵਧੀਆ ਵਿਚਾਰ ਦਿੱਤੇ, ਇਸ ਨੂੰ ਕਾਫੀ ਸਰਾਹਿਆ ਗਿਆ ਸਾਡੇ ਦਰਸ਼ਕਾਂ ਵੱਲੋਂ। ਇਸ ਤੇ ਵਿਊਜ਼ ਨੇ 21.7K, ਕਮੈਂਟਸ ਨੇ 83, ਸ਼ੇਅਰਸ ਨੇ 187 ਐਂਡ ਜਿਹੜਾ ਇਸ ਹਫਤੇ ਦਾ ਐਡੀਟੋਰੀਅਲ ਸੀ ਜਿਸ ਦਾ ਸਿਰਲੇਖ ਸੀ ਨਾਨਕਸ਼ਾਹੀ ਨਵਾਂ ਵਰਾ ਸੰਮਤ 550 ਮੁਬਾਰਕ, ਇਸ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ। ਇਸ ਤੇ ਵਿਊਜ਼ ਨੇ 15K, ਕਮੈਂਟਸ ਨੇ 65 ਐਂਡ ਸ਼ੇਅਰਸ ਨੇ 244। ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਸਾਡੇ ਕੋਲ ਸਾਡੇ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਆਏ ਨੇ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਸੁਖਵਿੰਦਰ ਸਿੰਘ ਰਿਆਤ ਜੀ ਦਾ। ਇਹ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੇ ਭੈਣ ਜੀ ਆਪ ਜੀ ਨੂੰ ਤੇ ਟੀਵੀ 84 ਦੇ ਸਮੂਹ ਲਿਸਨਰਸ ਨੂੰ ਨਾਨਕਸ਼ਾਹੀ 550 ਨਿਊ ਈਅਰ ਦੀਆਂ ਲੱਖ ਲੱਖ ਮੁਬਾਰਕਾਂ। ਬਹੁਤ ਸ਼ੁਕਰੀਆ। ਮੱਖਣ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਵਾਈ ਯੂ ਡੋਂਟ ਟਾਕ ਟੂ ਮੇਕ ਖਾਲਿਸਤਾਨ ਵਿਦ ਪਾਕਿਸਤਾਨ ਪੰਜਾਬ। ਇਹ ਉਹ ਜਿਹੜੇ ਟੁੱਚੇ ਜਿਨ੍ਹਾਂ ਦੀ ਬ੍ਰੈਡ ਬਟਰ ਹੈ ਉਹਨਾਂ ਚੋਂ ਹੈ। ਇਹ ਆਪਣੀ ਪੱਗ ਵਾਲੀ ਫੋਟੋ ਪਾ ਕੇ ਜੀ ਜਾਲੀ ਜਿਹੀ ਲਿਖਦਾ ਜੀ ਪਾਕਿਸਤਾਨ ਨਾਲ ਤਾਂ ਅਸੀਂ ਹਿਸਾਬ 47 ਦੇ ਵਿੱਚ ਆਪਣੇ ਹਿੱਸੇ ਦਾ ਪੰਜਾਬ ਲੈ ਲਿਆ। ਹੁਣ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਤੁਹਾਡੇ ਜਿਹੜੇ ਜਿਨ੍ਹਾਂ ਦਾ ਜਿਹੜੇ ਤੇਰੇ ਆਕਾ ਨੇ ਅਸੀਂ ਉਹਨਾਂ ਤੋਂ ਲਿਬਰੇਟ ਕਰਵਾਉਣਾ। ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਜੀ। ਮੇਘਰਾਜ ਸਿੰਘ ਵੀ ਲਿਖਦੇ ਨੇ ਸਾਨੂੰ ਲਿਖਦੇ ਨੇ ਵੀਰ ਵੈਰੀ ਗੁੱਡ ਵਰਕਿੰਗ ਐਂਡ ਵੈਰੀ ਸਟਰੋਂਗ ਵਰਕਿੰਗ ਐਂਡ ਵੈਰੀ ਪਾਵਰਫੁਲ ਵਰਕਿੰਗ ਡਾਕਟਰ ਅਮਰਜੀਤ ਸਿੰਘ ਜੀ ਐਂਡ ਟੀਵੀ 84 ਐਂਡ ਮੱਕੂ ਸਿੰਘ ਲਿਖਦੇ ਨੇ ਤਾਰਿਕ ਬਾਈ ਆਈ ਨੋ ਹਿਸਟਰੀ that's why I asked to make both Punjab together। ਉਹਨਾਂ ਨੇ ਜਵਾਬ ਦਿੱਤਾ ਹੋਣਾ ਮੇਰੇ ਖਿਆਲ ਕਿਸੇ ਨੇ। ਤਾਰਕ ਹੁਸੈਨ ਲਿਖਦੇ ਨੇ ਮਿਸਟਰ ਮੱਕੂ ਯੂ ਨੀਡ ਟੂ ਰੀਡ ਓਕੇ ਉਹਨਾਂ ਨੇ ਦੁਬਾਰਾ ਕੀਤਾ ਇੱਦਾਂ। ਸੁਖਜੀਤ ਸਿੰਘ ਲਿਖਦੇ ਨੇ ਵਾਚਿੰਗ ਫਰੋਮ ਸਪੇਨ ਬਾਰਸਲੋਨਾ। ਅਮਰੀਕ ਸਿੰਘ ਸਿੰਦਰ ਲਿਖਦੇ ਨੇ ਗ੍ਰੇਟ ਜੌਬ ਖਾਲਿਸਤਾਨ ਜ਼ਿੰਦਾਬਾਦ। ਜਿਮੀ ਸਿੰਘ ਢਿੱਲੋਂ ਲਿਖਦੇ ਨੇ ਫਤਿਹ ਬੁਲਾਉਂਦੇ ਨੇ ਸਾਨੂੰ ਕਹਿੰਦੇ ਨੇ ਗ੍ਰੇਟ ਜੌਬ ਟੀਵੀ 84। ਮਾਜਿਦ ਅਲੀ ਲਿਖਦੇ ਨੇ ਆਈ ਲਵ ਡਾਕਟਰ ਅਮਰਜੀਤ ਸਿੰਘ। ਆਕਾਸ਼ਦੀਪ ਲਿਖਦੇ ਨੇ ਹੈਪੀ ਨਿਊ ਈਅਰ ਡਾਕਟਰ ਸਾਹਿਬ ਜੀ ਐਂਡ ਹਰਵਿੰਦਰ ਸਿੰਘ ਹਰਮੋਇਆ ਫਤਿਹ ਬੁਲਾਉਂਦੇ ਨੇ। ਜਿਮੀ ਸਿੰਘ ਢਿੱਲੋਂ ਵੀ ਸਾਨੂੰ ਨਿਊ ਈਅਰ ਤੇ ਸ਼ੁਭ ਕਾਮਨਾਵਾਂ ਦਿੰਦੇ ਨੇ। ਸੁਖਜੀਤ ਸਿੰਘ ਵੀ ਕਹਿੰਦੇ ਨੇ ਵੈਰੀ ਗੁੱਡ ਡਾਕਟਰ ਸਾਹਿਬ। ਬੇਅੰਤ ਸਿੰਘ ਖਾਲਿਸਤਾਨੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਗੁਰਕੀਰਤ ਸਿੰਘ ਫਤਿਹ ਬੁਲਾਉਂਦੇ ਨੇ। ਭੁਪਿੰਦਰ ਸਿੰਘ ਵੀ ਫਤਿਹ ਬੁਲਾਉਂਦੇ ਨੇ। ਸਰਦਾਰ ਅਮਰ ਸਿੰਘ ਖਾਲਸਾ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਨੇ। ਇੰਦਰਜੀਤ ਸਿੰਘ ਸਿਆਣੀ ਵੀ ਹੈਪੀ ਨਿਊ ਈਅਰ ਕਹਿੰਦੇ ਨੇ। ਕਮਲਦੀਪ ਸੰਧੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਟੋਕਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਹਿੰਦੇ ਨੇ। ਰਾਜਗਿਲ 2020 ਕਹਿੰਦੇ ਨੇ ਜੀ ਓਕੇ ਹਾਂਜੀ। ਬਹੁਤ ਸਾਰੇ ਦੂਸਰੇ ਸੈਕਸ਼ਨ 'ਚ ਵੀਰਾਂ ਨੇ ਸਾਨੂੰ ਇਹ ਕਿਹਾ ਵੀ ਜਿਹੜਾ ਅਸਲੀ ਨਾਂ ਉਹਨਾਂ ਦੇ ਡਾਕੂਮੈਂਟ 'ਚ ਹੈ ਉਹ ਮੁਹੰਮਦ ਸਿੰਘ ਆਜ਼ਾਦ ਹੈ ਲੇਕਿਨ ਇਹਨਾਂ ਨੇ ਰਾਮ ਸ਼ਬਦ ਖੁਦ ਹੀ ਨਾਲ ਜੋੜਿਆ। ਚਲੋ ਹੋ ਸਕਦਾ ਇਹ ਕਿਉਂਕਿ ਜਿਹੜੇ ਸਾਡੇ ਸੂਝਵਾਨ ਦਰਸ਼ਕ ਨੇ ਠੀਕ ਕਹਿ ਰਹੇ ਹੋਣ ਪਰ ਉਹਨਾਂ ਨੇ ਇਹੀ ਪ੍ਰਭਾਵ ਦਿੱਤਾ ਕਿ ਭਾਈ ਅਸੀਂ ਸਾਰੇ ਨੇਟਿਵਸ ਵੱਲੋਂ ਸਾਡਾ ਵੀ ਤੁਸੀਂ ਸਾਡਾ ਮੁਲਕ ਛੱਡੋ ਜੀ। ਸੋ ਮੈਂ ਸਮਝਦਾ ਵੀ ਹੁਣ ਟਾਈਮ ਵੀ ਕਾਫੀ ਹੋ ਗਿਆ ਜੀ। ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਤੁਸੀਂ ਜਿਹੜਾ ਅੱਜ ਦਾ ਮੇਨ ਇਸ਼ੂ ਹੈਗਾ ਜਿਹੜਾ ਐਂਡ ਵਾਲਾ ਉੱਤੇ ਵਿਚਾਰ ਪਾ ਦਿਓ ਜਾਂ ਟਾਈਮ ਦੇਖੋ। ਨਹੀਂ ਇਸ਼ੂ ਤਾਂ ਚਲੋ ਛੋਟਾ ਹੀ ਹੈ। ਹਾਂਜੀ ਅਸੀਂ ਜਿਵੇਂ ਕੱਲ ਇਹ ਵਿਚਾਰ ਕੀਤੀ ਸੀ ਕਿ ਕਿਵੇਂ ਇੱਕ ਵੱਡੀ ਸਟੱਡੀ ਜਿਹੜੀ 10 ਸਾਲ ਦੇ ਪੀਰੀਅਡ ਚੱਲੀ ਉਹਨਾਂ ਨੇ ਪ੍ਰੂਵ ਕੀਤਾ ਹੈ ਕਿ ਜਿਹੜੀਆਂ ਝੂਠੀਆਂ ਕਹਾਣੀਆਂ ਨੇ ਉਹ 70% ਟਾਈਮਸ ਮੋਰ ਫਾਸਟਰ ਫੈਲਦੀਆਂ ਦੈਨ ਕਿਸੇ ਸੱਚੀ ਗੱਲ ਦੇ। ਰਾਜੀ ਕੁਦਰਤੀ ਖਬਰ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਐਕਸਪਰਟਸ ਬਲੇਮ ਫੇਸਬੁੱਕ for spreading hatred against Rohingya in Myanmar. Chief of UN fact-finding mission Marzuki Darusman said the social media giant played a determining role in the alleged genocide of Rakhine। ਕਿ ਵੀ ਜਿਹੜਾ ਮਿਆਂਮਾਰ ਦੇ ਵਿੱਚ ਰੋਹਿੰਗਿਆਂ ਦਾ ਜੈਨੋਸਾਈਡ ਹੋਇਆ ਹੈ ਨਸਲਕੁਸ਼ੀ ਹੋਈ ਹੈ ਉਹਦੇ 'ਚ ਫੇਸਬੁੱਕ ਨੂੰ ਮਿਆਂਮਾਰ ਦੀ ਗਵਰਨਮੈਂਟ ਨੇ ਵੀ ਔਰ ਜਿਹੜੇ ਆਪਣੇ ਆਪ ਨੂੰ ਬੜੇ ਰੈਡੀਕਲ ਕਹਿਣ ਵਾਲੇ ਬੁੱਧਿਸਟ ਮੰਕ ਕਈ ਵਾਰੀ ਮੈਨੂੰ ਹੈਰਾਨੀ ਹੁੰਦੀ ਹੈ ਹਿੰਦੂ ਤਵੀਆਂ ਦੀ ਤਾਂ ਸਮਝ ਆਈ ਬੁੱਧਿਸਟ ਉਹ ਪਹਿਲਾਂ ਉਹਨਾਂ ਨੇ ਜੋ ਕਰਤੂਤ ਉੱਥੇ ਰੋਹਿੰਗਿਆਂ ਦੇ ਨਾਲ ਕੀਤੀ ਹੁਣ ਸ੍ਰੀਲੰਕਾ ਦੇ ਵਿੱਚ ਵੀ ਸਿਹਾਲੀਜ਼ ਮੈਜੋਰਟੀ ਮੁਸਲਮਾਨ ਜਿਹੜੇ ਨੇ ਉਹ ਬੋਧੀ ਨੇ 70% ਉਹ ਤਮਿਲ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ ਕਿਉਂ ਜਿਹਾ ਬੁੱਧਿਜ਼ਮ ਹੈ ਕਿਉਂਕਿ ਅਸੀਂ ਜਦੋਂ ਬੁੱਧ ਧਰਮ
देखते हैं तो जाहिर है कि अहिंसा परमो धर्मा उन्हां चों आया। बुद्ध एक कंपैशन दया की मूरत है, पर यह किस किस्म का वर्तारा है। सो इस स्टोरी का तत्सार यही है कि भी ये जी फेसबुक और दूसरे ये हेटरेड फैलाने के लिए म्यांमार की सरकार ने भी और बुद्धिस्ट मंक्स ने भी इसका इस्तेमाल किया। एवरीथिंग इज डन थ्रू फेसबुक एंड म्यांमार। उन्होंने जी इन्वेस्टिगेटर ने कहा it was used to convey public messages, but we know that the ultra nationalist Buddhists have their own Facebooks and are really inciting a lot of violence and a lot of hatred against the Rohingya or other ethnic minorities. I am afraid that Facebook has now turned into a beast and not what it originally intended। कि ये तो पशु बन गई है, दरिंदगी है, क्योंकि उहदे राही हुंदा है। और यही हाल असीं कल भी जिक्र किया सी कि किवें हज़ारां दी गिणती च फेक साइट बना के मुसलमान नावां वाले, सिख नावां वाले, हिंदुआं दे तां है ही ने, बीजेपी वाले हेट फैला रहे ने और जिहड़े कोई उन्हां नूं चैलेंज करदा है उन्हां दे पेज जिहड़े ने वो नॉकडाउन हो रहे ने, क्योंकि उन्हां नूं पॉलिसी मेकरस नूं प्रभावित करदे ने, वो फेसबुक होए जां दूसरे नैटवर्किंग होए। सो कुल मिला के जिहड़ी अज हेटरेड है उत्थे घट गिणतियां दे खिलाफ। और असीं देखिया भी कैनेडियन प्राइम मिनिस्टर की विजिट नूं लैके कला उन्हां दा मुख धारा मीडिया ने, इंटरनैशनल मीडिया तो होया, पर जिवें सोशल नैटवर्किंग दे उत्ते फेसबुक ते सिखां दे खिलाफ नफरत रही ते हुण तां UN भी एडमिट करदी है भी रोहिंग्या दी जिहड़ी नफरत है उन्हां दे खिलाफ उहदे फेसबुक ने सब तो वड्डा रोल अदा किया। सो इन्हां दे सारे पेज ब्लॉक होने चाहिए। बिल्कुल डॉक्टर साहब, हुण तुसीं दर्शकां नूं दस दो अज दा विचार। अज दे विचार लई असीं सूही राग दा पंजवें पातशाह दा शब्द सूही महला पंजवां। से संजोग करो मेरे प्यारे, जित रसना हर नाम उचारे, सुन बेनती प्रभ दीन दयाला, साध गावै गुण सदा रसाला, रहाओ जीवन रूप सिमरन प्रभ तेरा, जिस कृपा करें बसह तिस नेरा, जन की भूख तेरा नाम आहार, तू दाता प्रभ देवनहार, राम रमत संतन सुख माना, नानक देवनहार सुजाना। सो रहाओ दी तुक है कि सुन बेनती प्रभ दीन दयाला, साध गावै गुण सदा रसाला। कि हे वाहिगुरु, हे दीना दे उत्ते डाउन ट्रॉडन दे उत्ते दया करन वाले वाहिगुरु, मेरी कोई अर्जोई है, अरदास है, बेनती है, साध गावै गुण सदा रसाला, कि ये मेरे ते रहमत कर कि मैं तेरा बंदा बन के, तेरा जन बन के, तेरा साध बन के हमेशा तेरे गुण गाउंदा रवां। से संजोग करो मेरे प्यारे, जित रसना हर नाम उचारे। हे वाहिगुरु, वो ढो टुकाओ, वो संजोग बनाओ कि मेरी रसना रस, क्योंकि जीभ मिठा कौड़ा फिक्का हरा जिहड़ा खट्टा सारे रस, इसलिए इहनूं रसना कहंदे ने, ताकि मेरी जबान तो हमेशा तुहाडा नाम ही जिहड़ा हे वाहिगुरु निकले। जीवन रूप सिमरन प्रभ तेरा। हे वाहिगुरु, तुहाडा सिमरन तुहाडी याद ही मेरा जीवन है, मेरी जिंदगी है। जिस कृपा करें बसै तिस नेरा। पर वो तुहाडी याद उही अपने मन दे विच रसना ते लिया सकदा है जिस नूं कृपा करके तुसी अपने नेड़े लांदे हो, जिस ते रहमत करदे हो। जन की भूख तेरा नाम आधार, कि जे मैनू कोई भुख लगदी है ते वो तेरे नाम दी। आखां जीवां विसरै मर जाऊं, आखण औखा साचा नाओ, साचे नाम की लागै भूख, उत भूखै खाए चलिए दुख। सो क्यों विसरै मेरी माए, साचा साहिब साचे नाए। जन की भूख तेरा नाम आहार, तू दाता प्रभ देवनहार। हे वाहिगुरु, तू ही दाता है, तू ही देनहार है। राम रमत संतन सुख माना, नानक देवनहार सुजाना। पंजवें पातशाह फरमांदे ने कि वो निरंकार सुजान सियाणा देनहार है। और उस रमे हुए वाहिगुरु दी जे साडे अंदर पछाण होंद याद बन जाए तो संतन सुख माना, तो फिर असी उस दे बंदे बन के, संत बन के,
ਸਦਾ ਆਨੰਦ ਨੂੰ ਪ੍ਰਾਪਤ ਕਰ ਸਕਦੇ ਹਾਂ। ਜੀ ਸੋ ਇਹ ਅੱਜ ਦਾ ਵਿਚਾਰ। ਸਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਟਾਈਮ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।